दर्शकों ब्रेक बाद फिर दोबारा थोड़ा स्वागत है। सो इस गलबात करन जा रहे हैं कि मीडिया रिपोर्टां अनुसार मोदी ने 26 ਸਤੰਬਰ ਨੂੰ न्यूयॉर्क ਵਿੱਚ यूनाइटेड नेशन ਦੇ ਸੰਮੇਲਨ ਵਿੱਚ ਆਉਣ ਦਾ ਫੈਸਲਾ ਰੱਦ ਕਰ ਦਿੱਤਾ ਹੈ। ਹੁਣ ਭਾਰਤ ਦਾ ਵਿਦੇਸ਼ ਮੰਤਰੀ ਸ਼ਮੂਲੀਅਤ ਲਈ ਆਏਗਾ। ਸੋ ਇਸ ਤੋਂ ਜ਼ਾਹਿਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਮੋਦੀ ਨੂੰ ਘਾ ਨਹੀਂ ਪਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਯੂਨਾਈਟਿਡ ਨੇਸ਼ਨਸ 193 ਮੁਲਕਾਂ ਦੀ ਬੋਡੀ ਹੈ, ਮੈਂਬਰਸ ਨੇ 193 ਮੁਲਕ। ਜਨਰਲ ਅਸੈਂਬਲੀ ਜਿਸ ਨੂੰ ਕਿਹਾ ਜਾਂਦਾ ਹੈ, ਉਸ ਦਾ ਸੈਸ਼ਨ ਸਤੰਬਰ ਮਹੀਨੇ ਦੇ ਵਿੱਚ ਨਿਊਯਾਰਕ ਦੇ ਵਿੱਚ ਹੁੰਦਾ ਹੈ, ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਰਟਰ ਨਿਊਯਾਰਕ ਦੇ ਵਿੱਚ ਹੈ ਜੀ। ਔਰ ਇਸ ਵਾਰ ਵੀ ਇਹ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਤਾਂ ਸ਼ੁਰੂ ਹੋ ਜਾਂਦਾ ਅਰਲੀਅਰ ਸਪਟੈਂਬਰ ਆਲਮੋਸਟ 8 ਤੋਂ ਇਸ ਦੀ ਸ਼ੁਰੂਆਤ ਹੈ। ਲੇਕਿਨ ਜਿਹੜਾ ਸਪੀਕਰਸ ਆ ਕੇ ਐਜ਼ ਅ ਪ੍ਰਾਈਮ ਮਿਨਿਸਟਰ ਹੈਡ ਆਫ ਸਟੇਟਸ ਐਡਰੈਸ ਕਰਦੇ ਨੇ, ਉਹ ਟੁਵਰਡਸ ਦਾ ਐਂਡ ਆਫ ਸਪਟੈਂਬਰ ਕਰਦੇ ਨੇ। ਔਰ ਉਹਦੇ 'ਚ ਵੀ ਇੱਕ ਉਹਨਾਂ ਦਾ ਪ੍ਰੋਟੋਕੋਲ ਬਣਿਆ ਹੁੰਦਾ ਹੈ। ਸਭ ਤੋਂ ਪਹਿਲਾਂ ਜਿਹੜਾ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਉਹਨੂੰ ਐਡਰੈਸ ਕਰਦਾ ਹੈ, ਔਰ ਦੂਸਰੇ ਦਿਨ ਜਾਂ ਜਿਹੜਾ ਹੈ ਉਹ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਐਡਰੈਸ ਕਰਨਗੇ 23 ਤਰੀਕ ਨੂੰ। ਸੋ 23 ਤੋਂ 27-28 ਤੱਕ ਜਿਹੜਾ ਹੈ ਇਹ ਜਿਹੜਾ ਇੱਕੋ ਦਿਨ ਦੇ ਵਿੱਚ ਕਈ ਪ੍ਰੈਜ਼ੀਡੈਂਟ ਜਿਹੜੇ ਨੇ 2-2 4-4 ਮਿੰਟ ਬੋਲਣਾ ਹੁੰਦਾ। ਔਰ ਇਸੇ ਤਰ੍ਹਾਂ ਜਿਹੜਾ 23 ਨੂੰ ਪ੍ਰੈਜ਼ੀਡੈਂਟ ਟਰੰਪ ਐਡਰੈਸ ਕਰਨਗੇ। ਔਰ ਜਿਹੜੇ ਇਜ਼ਰਾਈਲ, ਚਾਈਨਾ, ਪਾਕਿਸਤਾਨ, ਬੰਗਲਾਦੇਸ਼, ਇਹਨਾਂ ਦੇ ਹੈਡ ਆਫ ਸਟੇਟ ਜਿਹੜੇ ਨੇ 26 ਸਤੰਬਰ ਨੂੰ ਐਡਰੈਸ ਕਰਨਗੇ। ਜਿਹੜਾ ਪਹਿਲਾ ਉਹਨਾਂ ਦਾ ਸਕੈਜੂਲ ਆਇਆ ਉਹਦੇ 'ਚ ਸੀ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਵੀ ਕਿਹਾ ਵੀ ਮੋਦੀ ਜਾ ਰਹੇ ਨੇ ਨਿਊਯਾਰਕ। ਔਰ ਜਿਹੜੇ UN ਵੱਲੋਂ ਵੀ ਸਪੀਕਰ ਦੀ ਲਿਸਟ ਆਈ, ਉਹਦੇ 'ਚ ਸੀ ਕਿ ਮੋਦੀ ਨੇ 26 ਸਤੰਬਰ ਨੂੰ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨਾ। ਔਰ ਆਲਰੇਡੀ ਜਿਹੜੀ ਹੈ ਸਿੱਖ ਜਥੇਬੰਦੀਆਂ ਨੇ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਵਰਲਡ ਸਿੱਖ ਪਾਰਲੀਮੈਂਟ, ਬਾਕੀਆਂ ਨੇ ਆਲਰੇਡੀ ਜਿਹੜਾ ਉਹ 26-27 ਨੂੰ 2 ਦਿਨ ਦਾ ਕੰਪਲੀਟ ਜਿਹੜਾ ਉਹ ਪ੍ਰੋਟੈਸਟ ਰੈਲੀਜ਼ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਹੁਣ ਸਡਨਲੀ ਔਰ ਇਸ ਪੀਰੀਅਡ 'ਚ ਜਦੋਂ ਜਿਹੜੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਇੱਥੇ ਆਉਂਦੇ ਨੇ, ਉਹਨਾਂ ਦਾ ਮਕਸਦ ਸਿਰਫ ਜਨਰਲ ਅਸੈਂਬਲੀ ਤੱਕ ਨਹੀਂ ਹੁੰਦਾ, ਉਹ ਉਹਦਾ ਸਾਈਡ ਲਾਈਨਸ ਜਿਹਨੂੰ ਕਹਿੰਦੇ ਨੇ, ਉਹ ਸਾਈਡ ਲਾਈਨਸ ਦੇ ਉੱਤੇ ਉਹ ਬਾਈਲੈਟਰਲ ਮੀਟਿੰਗ ਵੀ ਕਰਦੇ ਨੇ। ਔਰ ਹੁਣ ਜੋ ਭਾਰਤ ਦਾ ਇਸ ਵੇਲੇ ਹਸ਼ਰ ਮੋਦੀ ਦਾ, ਉਹਦੀ ਸਰਕਾਰ ਦਾ, ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀਤਾ ਹੋਇਆ, ਇਹ ਲੁੱਕ ਫਾਰਵਰਡ ਕਰ ਰਹੇ ਸੀ ਕਿ ਜੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਜਿਹੜੀ ਹੈ ਇੱਕ ਮੀਟਿੰਗ ਮਿਲ ਜਾਏ, ਸਾਈਡ ਲਾਈਨ ਮੀਟਿੰਗ ਮਿਲ ਜਾਏ, ਫਿਰ ਜੇ ਸਬੰਧ ਚੰਗੇ ਹੋਣ ਦੀ ਕੋਈ ਸੰਭਾਵਨਾ ਇਸ ਪੀਰੀਅਡ 'ਚ ਆਏ ਤੇ ਉਹ ਫਰਦਰ ਉਹਨੂੰ ਸਟਰੈਂਥਨ ਹੋਏ। ਲੇਕਿਨ ਅਸੀਂ ਦੇਖਦੇ ਹਾਂ ਕਿ ਵੀ ਜੇ ਪ੍ਰੈਜ਼ੀਡੈਂਟ ਟਰੰਪ ਨੇ ਥੋੜ੍ਹਾ ਜਿਹਾ ਇੱਕ ਸਵਾਲ, ਰਿਪੋਰਟਰ ਦੇ ਸਵਾਲ ਦੇ ਜਵਾਬ 'ਚ ਕਿਹਾ ਵੀ ਮੋਦੀ ਇਜ਼ ਏ ਗ੍ਰੇਟ ਲੀਡਰ ਔਰ ਇੰਡੀਆ ਨਾਲ ਸਾਡੀ ਖਾਸ ਰਿਲੇਸ਼ਨਸ਼ਿਪ ਹੈ, ਬਟ ਮੋਦੀ ਇਜ਼ ਨਾਟ ਡੂਇੰਗ ਰਾਈਟ ਦੀਸ ਡੇਜ਼। ਪਰ ਉਸ ਤੋਂ 2 ਦਿਨ ਬਾਅਦ ਹੀ ਵੀਕਐਂਡ ਦੇ ਉੱਤੇ ਸੈਚਰਡੇ ਪੀਟਰ ਨਵਾਰੋ ਨੇ ਅਗੇਨ ਇੰਡੀਆ ਨੂੰ ਬਲੱਡ ਮਨੀ ਲੈਣ ਵਾਲਾ ਕਿਹਾ, ਔਰ ਨਾਲ ਦੀ ਨਾਲ ਉਹਨਾਂ ਨੇ ਵਿੱਚ ਹੀ ਐਲਨ ਮਸਕ ਨੂੰ ਵੀ, ਇੰਡੀਆ ਦੀ ਪ੍ਰੋਪੇਗੈਂਡਾ ਸਪਿਨ ਨੂੰ ਵੀ ਲਿਆ। ਤਾਂ ਮੈਨੂੰ ਇਹ ਲੱਗਦਾ ਵੀ ਉਸ ਤੋਂ ਉਹਨਾਂ ਨੂੰ ਲੱਗਾ ਵੀ ਇਹ ਮੋਦੀ ਨੂੰ ਉੱਥੇ ਗਏ ਪਤਾ ਨਹੀਂ ਬੰਨ ਕੇ ਨਾ ਲੈ ਜਾਣ ਚੁੱਕ ਕੇ। ਔਰ ਨਾ ਹੁਣ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੇ ਮੇਨ ਸਟੋਰੀ ਦਿੱਤੀ, ਸਾਰੇ ਮੀਡੀਆ ਨੇ ਦਿੱਤੀ ਵੀਕਐਂਡ 'ਤੇ। ਐਮਿਡ US ਇੰਡੀਆ ਟੈਰਿਫ ਰੋ, PM Modi not to address United Nations General Assembly in New York later this month। ਬਿਜ਼ਾਰ ਹੈ ਵੀ ਇਸ ਦੇ ਵਿੱਚ ਇੱਕ ਤਾਂ ਅਮਰੀਕਾ ਦੇ ਨਾਲ ਵਸਟ ਹੁੰਦੇ ਜਾ ਰਹੇ ਨੇ ਰਿਲੇਸ਼ਨ, ਪਲੱਸ ਮੋਦੀ ਦਾ ਇੱਥੇ ਆ ਕੇ ਹੋਰ ਵੀ ਜਿਹੜਾ ਸਿੱਖਾਂ ਨੇ ਵੀ ਉਹਨਾਂ ਦੀ ਖਬਰ ਲੈਣੀ ਸੀ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਜੀ ਨਹੀਂ, ਮੋਦੀ ਨਹੀਂ ਆ ਰਿਹਾ, S ਜੈਸ਼ੰਕਰ ਜਿਹੜਾ ਹੈ ਉਹ ਆਏਗਾ 26 ਸਤੰਬਰ ਨੂੰ, ਉਹ ਐਡਰੈਸ ਕਰੇਗਾ 26 ਜਾਂ 27, ਕਿਉਂਕਿ ਇਹ ਕਈ ਵਾਰੀ ਨੇੜੇ ਜੇ ਆ ਕੇ ਬਦਲ ਵੀ ਦਿੰਦੇ ਹੁੰਦੇ ਨੇ ਡੇਟ 'ਚ। ਦੂਜਾ ਸਿੱਖ ਸਵਾਗਤ ਕਰਨਗੇ ਉਹਦਾ, S ਜੈਸ਼ੰਕਰ ਵੀ ਆਏ, ਭਾਵੇਂ ਨੁਮਾਇੰਦਾ ਤਾਂ ਇੰਡੀਅਨ ਹਕੂਮਤ ਦਾ ਹੀ ਹੈ। ਔਰ ਪਰ ਇਸ ਸਾਰੇ 'ਚੋਂ ਇੱਕ ਗੱਲ ਜ਼ਾਹਰ ਹੈ ਕਿ ਵੀ ਇੱਕ ਤਾਂ ਇਹਨਾਂ ਦੇ ਸਬੰਧਾਂ 'ਚ ਕੋਈ ਸੁਧਾਰ ਨਹੀਂ ਹੋਇਆ। ਇਹਦੇ ਲਈ ਹਾਲਾਂ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਕਿਹਾ ਕਿ ਬਹੁਤ ਪਾਵਰਫੁਲ ਮਿਲੀਅਨਸ ਆਫ ਡਾਲਰਸ ਦੇ ਕੇ ਲੌਬਿੰਗ ਫਰਮਸ ਵੀ ਹਾਇਰ ਕੀਤੀਆਂ ਹੋਈਆਂ। ਪਰ ਹੁਣ ਇੱਕ ਪਾਸੇ ਜਿਹੜਾ ਉਹ ਪੀਟਰ ਨਵਾਰੋ ਨੇ ਖਬਰ ਲਈ, ਦੂਸਰੇ ਪਾਸੇ ਜਿਹੜੇ US ਟ੍ਰੇਜਰੀ ਚੀਫ ਹੈ
ਉਸਨੇ ਵੀ ਇਸ ਦੇ ਉੱਤੇ ਕਿਹਾ ਮੋਰ ਸੈਕੰਡਰੀ ਸੈਂਕਸ਼ਨਸ ਔਨ ਕੰਟਰੀਜ਼ ਬਾਇੰਗ ਰਸ਼ੀਅਨ ਆਇਲ ਕੈਨ ਡੈਮੇਜ ਮਾਸਕੋਜ਼ ਇਕੋਨਮੀ। ਔਰ ਇਹ ਮਿਸਟਰ ਬ੍ਰੈਂਟ ਜਿਹੜਾ ਅਗੇਨ ਟਰੰਪ ਦਾ ਵੀ ਨਜ਼ਦੀਕੀ ਹੈ ਔਰ ਇਹ ਟ੍ਰੇਜਰੀ ਸੈਕਟਰੀ ਹੈ ਸਕਾਟ ਬੈਸੈਂਟ, ਉਹਨੇ ਜਿਹੜਾ ਹੈ ਉਹ 7 ਸਤੰਬਰ ਨੂੰ ਇਹ ਕੱਲ੍ਹ ਦੀ ਸਟੇਟਮੈਂਟ ਹੀ ਹੈ ਕਿ ਰਸ਼ੀਅਨ ਇਕੋਨਮੀ ਵਿਲ ਕੋਲੈਪਸ ਇਫ ਵਾਸ਼ਿੰਗਟਨ and European Union impose more secondary sanctions on countries that buy crude oil from Moscow. So already ਜਿਹੜੇ European Union ਦੇ ਲੀਡਰ ਨੇ ਔਰ ਇਹ ਟਰੰਪ ਨੇ ਵੀ ਕਿਹਾ, ਟਰੰਪ says European leaders will visit US this week to discuss Russia-Ukraine war. So European Union ਦੇ ਲੀਡਰ ਆ ਰਹੇ ਨੇ ਇਸ ਹਫਤੇ 'ਚ ਹੀ। ਟ੍ਰੇਜਰੀ ਸੈਕਟਰੀ ਕਹਿ ਰਿਹਾ ਵੀ ਜੇ ਅਸੀਂ ਹੋਰ ਸੈਂਕਸ਼ਨਸ ਲਾ ਦਈਏ ਉਹਨਾਂ ਮੁਲਕਾਂ ਤੇ ਜਿਹੜਾ ਰਸ਼ੀਅਨ ਆਇਲ ਬਾਏ ਕਰਦੇ ਨੇ, ਰਸ਼ੀਅਨ ਇਕੋਨਮੀ ਨੂੰ ਜਿਹੜਾ ਫਰਦਰ ਕਲੈਪਸ ਹੋਏਗਾ। ਤੇ ਇੰਡੀਆ ਦੀ ਫਾਈਨੈਂਸ ਮਿਨਿਸਟਰ ਵੀ ਤੇ ਉਹਨਾਂ ਦਾ ਫੋਰਨ ਮਿਨਿਸਟਰ ਵੀ ਕਹਿ ਰਿਹਾ ਅਸੀਂ ਤਾਂ ਜਿੱਥੋਂ ਸਾਡਾ ਜੀ ਕਰੇਗਾ ਆਇਲ ਬਾਏ ਕਰਾਂਗੇ। ਸੋ ਇਹਨਾਂ ਹਾਲਾਤਾਂ 'ਚ ਮੋਦੀ ਐਂਡ ਕੰਪਨੀ ਨੇ ਦੇਖਿਆ ਕਿ ਭਾਈ ਸਾਡਾ ਜਿਹੜਾ ਇੱਥੇ ਗੁਜ਼ਾਰਾ ਨਹੀਂ ਹੋਣਾ, ਰਾਦਰ ਹਾਲਾਤ ਬਦਤਰ ਹੋਣਗੇ। ਹਾਲਾਂ ਜਿਹੜੀ ਇੰਡੀਆ ਦੇ ਹੱਕ 'ਚ ਲੌਬੀ ਹੈ, ਜਦੋਂ ਤੁਸੀਂ ਦੇਖਦੇ ਹੋ ਹੁਣ ਯਰੂਸ਼ਲਮ ਦੇ ਵਿੱਚ ਇੱਕ ਹਿੰਸਕ ਘਟਨਾ ਹੋਈ ਹੈ ਜਿਹਦੇ 'ਚ ਹੁਣ ਜੋ ਕੁਛ ਇਹ ਗਜ਼ਾ ਦੇ ਵਿੱਚ ਇਜ਼ਰਾਈਲ ਕਰ ਰਿਹਾ 70-80 ਹਜ਼ਾਰ ਫਲਸਤੀਨੀ ਇਮਾਰਤ ਹੈ, ਜਿਹੜੀ ਸੈਕੰਡ ਹਾਈਐਸਟ ਬਿਲਡਿੰਗ ਸੀ ਉਹ ਵੀ ਤਬਾਹ ਕੀਤੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜੇ ਹਮਾਸ ਸੀਜ਼ਫਾਇਰ ਲਈ ਐਗਰੀ ਵੀ ਕਰਦਾ ਇਜ਼ਰਾਈਲ ਨਹੀਂ, ਕਿਉਂਕਿ ਉਹਨਾਂ ਦਾ ਮਕਸਦ ਗਜ਼ਾ ਨੂੰ ਵਿਹਲਾ ਕਰਾਉਣਾ ਔਰ ਉਹ ਵੈਸਟ ਬੈਂਕ ਦੇ ਵਿੱਚ ਵੀ ਆਪਣੀਆਂ ਜਿਹੜੀਆਂ ਨੇ ਆਕੂਪਾਈਡ ਟੈਰੀਟਰੀ ਨੂੰ ਉਹਦੇ ਸੈਟਲਮੈਂਟਸ ਬਣਾ ਰਹੇ ਨੇ। ਔਰ ਇਸ ਜਿਹੜੀ ਯਰੂਸ਼ਲਮ ਦੇ ਵਿੱਚ ਘਟਨਾ ਹੋਈ ਜਿਹਦੇ 'ਚ ਜ਼ਾਹਰ ਹੈ ਫਲਸਤੀਨੀਆਂ ਨੇ ਜਿਹੜਾ ਇੱਕ ਬੱਸ 'ਤੇ ਹਮਲਾ ਕੀਤਾ, 6-7 ਮਾਰੇ ਗਏ, 13-14 ਜ਼ਖਮੀ ਨੇ। ਅਸੀਂ ਵੀ ਕੰਡੈਮ ਕਰਦੇ ਹਾਂ ਕੋਈ ਵੀ ਦਹਿਸ਼ਤਗਰਦ, ਪਰ 6 ਦੇ ਮਾਰੇ ਜਾਣਾ ਤੇ 70,000 ਲੋਕਾਂ ਨੂੰ ਤੁਸੀਂ ਮਾਰ ਦਿੱਤਾ ਜਿਨ੍ਹਾਂ 'ਚ 2/3 ਬੀਬੀਆਂ ਤੇ ਬੱਚੇ ਨੇ। ਉਹ ਮੋਦੀ ਨੂੰ ਨਜ਼ਰ ਨਹੀਂ ਆਉਂਦਾ। ਅੱਜ ਮੋਦੀ ਨੇ ਸਭ ਤੋਂ ਪਹਿਲਾਂ ਜਿਹੜਾ ਉਹ ਬੜਾ ਇਜ਼ਰਾਈਲ ਦੇ ਨਾਲ ਹਮਦਰਦੀ ਕੀਤੀ, ਅਸੀਂ ਕੰਡੈਮ ਕਰਦੇ ਹਾਂ, ਅਸੀਂ ਇਹ ਟੈਰਰਿਜ਼ਮ ਦੀਆਂ ਜਿਹੜੀਆਂ ਉਹਦੇ ਖਿਲਾਫ ਦੇ ਹਾਂ। ਔਰ ਇਹ ਐਵੇਂ ਨਹੀਂ ਕਿ ਨਾਲ ਦੀ ਨਾਲ ਨੈਤਨਯਾਹੂ ਨੇ ਥੈਂਕ ਯੂ ਕੀਤਾ ਕਿ ਜੀ ਥੈਂਕ ਯੂ ਮਿਸਟਰ ਮੋਦੀ, ਤੁਸੀਂ ਜਿਹੜਾ ਇੰਨਾ ਵੱਡਾ ਸਾਡਾ ਕੰਮ। ਹੁਣ ਉਹਦੇ ਪਿੱਛੇ ਜਿੱਥੇ ਬਿਲਕੁਲ ਇਹ ਵੀ ਨਾਜ਼ੀ ਇਕੱਠੇ ਹੋਏ ਨੇ, ਪੁਤਿਨ ਹੋਏ, ਨੈਤਨਯਾਹੂ ਆਏ, ਮੋਦੀ ਹੋਏ, ਹੁਣ ਈਵਨ ਇਜ਼ਰਾਈਲ, ਕਿਉਂਕਿ ਹਰ ਇੱਕ ਨੂੰ ਪਤਾ ਹੈ ਵੀ ਅਮਰੀਕਾ 'ਚ ਯਹੂਦੀ ਲੌਬੀ ਬਹੁਤ ਪਾਵਰਫੁਲ ਹੈ ਔਰ ਜ਼ਾਹਰ ਹੈ ਇਜ਼ਰਾਈਲ ਜੋ ਵੀ ਕਰ ਰਿਹਾ ਜੇ ਉਹਨੂੰ ਓਕੇ ਮਿਲਦਾ ਜਾਂਦਾ ਤਾਂ ਪਾਵਰਫੁਲ ਹੈ। ਹੁਣ ਇੰਡੀਆ ਨੂੰ ਜਿਵੇਂ ਧੱਕਾ ਦੇ ਕੇ ਪਾਸੇ ਕੀਤਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੇ, ਹੁਣ ਇੰਡੀਆ ਇਜ਼ਰਾਈਲ ਲੌਬੀ ਨੂੰ ਇਸਤੇਮਾਲ ਕਰ ਰਿਹਾ ਜਾਂ ਇਜ਼ਰਾਈਲ ਵਾਲੇ ਉਹਨਾਂ ਦੇ ਹੱਕ 'ਚ ਖਲੋ ਰਹੇ ਨੇ ਕਿ ਟਰੰਪ ਦੇ ਨਾਲ ਜਿਹੜਾ ਉਹ ਰਾਬਤਾ ਕਰਕੇ ਕਿ ਹਜ਼ੂਰ ਥੋੜਾ ਹੱਥ ਹੌਲਾ ਰੱਖੋ। ਔਰ ਇਹ ਇਹਨਾਂ ਦੀ ਆਪਣੀ ANI ਜਿਹੜੀ ਰਾਅ ਦੀ ਨਿਊਜ਼ ਏਜੰਸੀ ਹੈ ਉਹਦੀ ਖਬਰ ਹੈ ਕਿ ਇਜ਼ਰਾਈਲ ਦਾ ਫੋਰਨ ਮਿਨਿਸਟਰ ਹੈ ਬੈਜ਼ਾਲੇਲ ਸਮੋਟਰਿਚ, ਉਹਦੇ 'ਚੋਂ ਕਹਿ ਰਿਹਾ ਹੈ, ਇਹ ਉਹਨਾਂ ਦਾ ਜਿਹੜਾ ਫਾਈਨੈਂਸ ਮਿਨਿਸਟਰ ਹੈ ਉਹ ਕਹਿ ਰਿਹਾ both Israel and India are negotiating with the United States. Israel's foreign minister Bezalel Smotrich ਜਿਹੜਾ ਹੈ ਉਹ confident of resolution। ਚਲੋ ਇਜ਼ਰਾਈਲ ਦੇ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਜੇ ਇੰਨਾ ਜਿੱਥੇ ਜੈਨੋਸਾਈਡ ਹੋ ਰਿਹਾ ਤੇ ਟਰੰਪ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਉਹ ਤਾਂ ਇਜ਼ਰਾਈਲ ਦੇ। ਇਹ ਇੰਡੀਆ ਨੂੰ ਨਾਲ ਦੇਣ ਦੇ ਲਈ ਇਜ਼ਰਾਈਲ ਨੇ ਆਪਣਾ ਨਾਮ ਵੀ ਕਿ ਜੀ ਅਸੀਂ ਗੱਲਬਾਤ ਕਰ ਰਹੇ ਹਾਂ। ਔਰ ਇਹ ਉਹਨੇ ਫਾਈਨੈਂਸ ਮਿਨਿਸਟਰ ਬੈਂਜ਼ਾਲੇਲ ਨੇ ਕਿਹਾ both Israel and India are in negotiation with the United States over tariff related issues, voicing confidence that agreement will be reached। ਔਰ ANI ਨਾਲ ਗੱਲਬਾਤ ਕਰਦੇ ਆ ਇਜ਼ਰਾਈਲ ਫੋਰਨ ਮਿਨਿਸਟਰ ਨੇ ਕਿਹਾ ਇੰਡੀਆ ਐਂਡ ਅਮਰੀਕਾ ਗੋ ਬੈਕ ਮੈਨੀ ਈਅਰਸ, ਇਹਨਾਂ ਦੇ ਤਾਂ ਬਹੁਤ ਪੁਰਾਣੇ ਸੰਬੰਧ ਨੇ। ਇਜ਼ਰਾਈਲ ਐਂਡ ਇੰਡੀਆ ਗੋ ਬੈਕ ਮੈਨੀ ਈਅਰਸ, ਸਾਡੇ ਵੀ ਇੰਡੀਆ ਨਾਲ ਬਹੁਤ ਪੁਰਾਣੇ। Each of the bilateral relations goes back many years and it is perfectly okay that there are differences with this relationship। ਉਹ ਮਾੜੇ ਮੋਟੇ ਮਤਭੇਦ ਹੁੰਦੇ ਨੇ, ਸਾਡੇ ਵੀ ਸੰਬੰਧ ਇੰਡੀਆ ਨਾਲ ਬੜੇ ਪੁਰਾਣੇ ਨੇ, ਅਮਰੀਕਾ ਦੇ ਵੀ ਬੜੇ ਪੁਰਾਣੇ ਨੇ। There is a great appreciation between each of 3 leaders। ਇਹਨਾਂ ਤਿੰਨੋਂ ਲੀਡਰਾਂ ਦੇ ਵਿੱਚ ਹੀ ਮੋਦੀ, ਟਰੰਪ ਔਰ ਨੈਤਨਯਾਹੂ ਬੜੀਆਂ ਸਾਂਝਾਂ ਨੇ। Both of our countries, Israel and India, are negotiating with the United States administration over tariff nowadays। I am sure however long it takes we will reach an agreement on this। ਉਹ ਇਹੀ ਕਹਿ ਰਿਹਾ ਕਿ ਕੋਈ ਗੱਲ ਨਹੀਂ, ਅਸੀਂ ਇੰਡੀਆ ਨੂੰ ਟਰੰਪ ਦੇ ਕਹਿਰ ਤੋਂ ਅਲਟੀਮੇਟਲੀ ਬਚਾ ਲਾਂਗੇ, ਛੁਡਾ ਲਾਂਗੇ। ਸੋ ਇਹ ਹੈ ਰੀਜ਼ਨ ਜਦੋਂ ਸਾਰੇ
ਇੱਕੋ ਹੀ ਨਸਲ ਦੇ ਇਕੱਠੇ ਹੁੰਦੇ ਨੇ ਤੇ ਫਿਰ ਇਹੋ ਜਿਹਾ ਹੀ ਵਰਤਾਰਾ ਹੁੰਦਾ ਹੈ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰ ਰਿਹਾ ਗਜ਼ਾ ਦੇ ਵਿੱਚ, ਵੈਸਟ ਬੈਂਕ ਦੇ ਵਿੱਚ, ਤੇ ਜੋ ਮੋਦੀ ਮੁਸਲਮਾਨਾਂ, ਦਲਿਤਾਂ, ਈਸਾਈਆਂ ਔਰ ਪੰਜਾਬ ਨੂੰ ਤਾਂ ਵਾਟਰ ਵੈਪਨ ਦੇ ਨਾਲ ਤਬਾਹ ਕਰਨ ਦਾ ਜਿਹੜਾ ਆਪਰੇਸ਼ਨ ਸੰਦੂਰ ਦਾ ਦੂਸਰਾ ਫੇਜ਼ ਚੱਲ ਰਿਹਾ, ਇਹ ਹਕੀਕਤ ਔਨ ਦਾ ਗਰਾਊਂਡ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।